ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 24 ਤਰੀਕ ਆ ਤੇ ਜਿਹੜਾ ਦਿਨ ਆ ਉਹ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ। 408-272-2500 ਦੇ ਉੱਤੇ ਕਾਲ ਕਰ ਸਕਦੇ ਹੋ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ। ਟੇਰਕੇਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ, ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਪੂਟਨ ਨੇ ਕਿਹਾ ਜਿਹੜਾ ਪ੍ਰਿਗੋਜ਼ਿਨ ਸੀ ਵੀ ਬਹੁਤ ਹੀ ਟੈਲੈਂਟਡ ਬੰਦਾ ਸੀਗਾ ਤੇ ਉਸਨੇ ਕੁਝ ਸੀਰੀਅਸ ਗਲਤੀਆਂ ਵੀ ਕੀਤੀਆਂ, ਪਰ ਮੈਨੂੰ ਉਹਦੀ ਜਿਹੜੀ ਮੌਤ ਆ ਉਹਦਾ ਕਾਫੀ ਜ਼ਿਆਦਾ ਦੁੱਖ ਹੈਗਾ ਆ। ਅਮਰੀਕਾ ਨੇ ਵੀ ਇਹ ਵੀ ਕਹਿ ਦਿੱਤਾ ਵੀ ਉਸ ਦੀ ਮੌਤ ਜਿਹੜੀ ਆ ਕਿਸੇ ਤਰ੍ਹਾਂ ਦੀ ਮਿਜ਼ਾਈਲ ਜਹਾਜ਼ ਦੇ ਵਿੱਚ ਲੱਗਣ ਨਾਲ ਨਹੀਂ ਹੋਈ ਹੈਗੀ। ਸੋ ਪੂਟਨ ਕਹਿੰਦਾ ਵੀ ਮੈਂ ਸੰਸੀਅਰ ਕੰਡੋਲੈਂਸਿਸ ਉਹਦੇ ਪਰਿਵਾਰ ਨੂੰ ਦੇ ਰਿਹਾ, ਭੇਜ ਰਿਹਾ ਹੈਗਾ ਆ। ਤੇ ਵੀ ਜਿਹੜਾ ਵੈਗਨਰ ਗਰੁੱਪ ਆ ਜਾਂ ਉਹਦੇ ਜਿਹੜੇ ਇੰਪਲਾਈ ਸੀਗੇ ਔਨ ਬੋਰਡ ਸੀਗੇ, 10 ਜਣਿਆਂ ਦੀ ਮੌਤ ਹੋ ਗਈ ਹੈਗੀ ਆ। ਗੱਲ ਕਰੀਏ ਅਗਲੀ ਜਿਹੜੀ ਆ ਸਾਬਕਾ ਰਾਸ਼ਟਰਪਤੀ ਟਰੰਪ ਆ, ਉਹਨਾਂ ਦਾ ਜਿਹੜੀ ਗ੍ਰਿਫਤਾਰੀ ਦੀ ਪ੍ਰਕਿਰਿਆ ਆ ਉਹ ਪੂਰੀ ਹੋ ਗਈ ਆ। ਜਾਰਜੀਆ ਦੇ ਵਿੱਚ ਫੁਲਟਨ ਕਾਊਂਟੀ 'ਚ ਜਿਹੜਾ ਇਹਨਾਂ ਦੇ ਉਲਟ ਕੇਸ ਆ, ਇਹਨਾਂ ਤੇ ਕਥਿਤ ਤੌਰ ਤੇ ਦੋਸ਼ ਆ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਕ੍ਰਿਮੀਨਲ ਕੌਨਸਪੀਰੇਸੀ ਇੱਕ ਹਿਸਾਬ ਦੇ ਨਾਲ ਕੀਤੀ, ਸਾਰਿਆਂ ਦੇ ਉਹਦੇ ਨਾਲ 18 ਜਣੇ ਹੋਰ ਦੇ ਨਾਲ ਮਿਲ ਕੇ ਅਮਰੀਕਾ ਦੇ ਵਿੱਚ 2020 ਦੀਆਂ ਇਲੈਕਸ਼ਨਾਂ ਦੇ ਨਤੀਜਿਆਂ ਨੂੰ ਬਦਲਣ ਦੇ ਲਈ। ਤੇ ਜਾਰਜੀਆ ਦੇ ਵਿੱਚ ਵੀ ਇਹਨਾਂ ਦੀਆਂ ਫੋਨ ਕਾਲਸ ਇਹ ਉਹ ਉਦੋਂ ਬਹੁਤ ਵਿਵਾਦ ਚੱਲਿਆ ਰਿਹਾ। ਤੇ ਅੱਜ ਟਰੰਪ ਹੋਣਾ ਨੇ ਆਪਣੀ ਗ੍ਰਿਫਤਾਰੀ ਜਿਹੜੀ ਦਿੱਤੀ, ਪਹਿਲਾਂ ਆਤਮ ਸਮਰਪਣ ਕੀਤਾ, ਫਿਰ ਉਹਨਾਂ ਦਾ ਪ੍ਰੋਸੈਸ ਜਿਹੜਾ ਉਹ ਹੋਇਆ, ਮਗ ਸ਼ਾਟ ਜਿਹੜਾ ਉਹ ਲਿਆ ਗਿਆ, ਕੈਦੀ ਨੰਬਰ 20 ਜਿਹੜਾ ਆ ਉਹ ਇਹਨਾਂ ਨੂੰ ਅਲਾਟ ਕੀਤਾ ਗਿਆ ਤੇ ਫਿਰ ਇਵੈਂਚੁਅਲੀ $2 ਲੱਖ ਦੀ ਜਿਹੜੀ ਬੌਂਡ ਸੀਗਾ ਉਸ ਦੇ ਉੱਤੇ ਇਹਨਾਂ ਨੂੰ ਛੱਡ ਦਿੱਤਾ ਗਿਆ। P01135809 ਐਜ਼ ਏ ਇਨਮੇਟ ਨੰਬਰ ਇਹਨਾਂ ਦਾ ਬਣਿਆ ਆ। ਨਜ਼ਦੀਕੀ ਜਿਹੜੇ ਇਤਿਹਾਸ ਦੇ ਵਿੱਚ ਦੇਖੀਏ, ਪਹਿਲੀ ਵਾਰੀ ਕਿਸੇ ਸਾਬਕਾ ਰਾਸ਼ਟਰਪਤੀ ਨੂੰ ਇਸ ਤਰੀਕੇ ਦੇ ਨਾਲ ਅਰੈਸਟ ਕਰਕੇ ਬੁੱਕ ਕਰਕੇ ਹੋਇਆ ਤੇ ਉਹਨਾਂ ਦਾ ਮਗ ਸ਼ਾਟ ਵੀ ਲਿਆ ਗਿਆ ਆ। ਉੱਦਾਂ ਆਪਾਂ ਅਕਸਰ ਦੇਖਦੇ ਹਾਂ ਵੀ ਮਗ ਸ਼ਾਟ ਦੇ ਵਿੱਚ ਔਰੰਜ ਕਲਰ ਦੇ ਲੋਕਾਂ ਦੇ ਕੱਪੜੇ ਪਾਏ ਹੁੰਦੇ ਆ, ਪਰ ਟਰੰਪ ਹੁਣਾਂ ਨੇ ਜਿਹੜਾ ਆਪਣਾ ਰੈਗੂਲਰ ਜਿਹੜਾ ਸੂਟ ਆ ਉਹੀ ਪਾਇਆ ਹੋਇਆ ਸੀ ਤੇ ਕਹਿ ਸਕਦੇ ਵੀ ਗੁੱਸੇ ਦੇ ਵਿੱਚ ਦੇਖ ਰਹੇ ਸੀਗੇ। ਗ੍ਰਿਫਤਾਰ ਹੋ ਕੇ ਜੇਲ੍ਹ ਤੋਂ ਰਿਲੀਜ਼ ਹੋਣ ਤੋਂ ਬਾਅਦ 'ਚ ਉਹਨਾਂ ਨੇ ਕਿਹਾ ਵੀ ਮੈਂ ਕੁਛ ਵੀ ਗਲਤ ਨਹੀਂ ਕੀਤਾ, ਆਈ ਡਿਡ ਨਥਿੰਗ ਰੋਂਗ। ਤੇ ਜਿਹੜਾ ਕ੍ਰਿਮੀਨਲ ਕੇਸ ਉਹਨਾਂ ਦੇ ਉਲਟ ਲਿਆਂਦਾ ਗਿਆ ਆ, ਇਹ ਟ੍ਰੈਵਸਟੀ ਆ ਜਸਟਿਸ ਨੂੰ ਜਿਹੜਾ ਉਹ ਲੈ ਕੇ 20 ਮਿੰਟ ਤੱਕ ਕਹਿ ਸਕਦੇ ਹਾਂ ਵੀ ਉਹ ਜੇਲ੍ਹ ਦੇ ਵਿੱਚ ਓਵਰਆਲ ਰਹੇ ਸੀ। ਮੋਟਰਕੇਡ ਜਿਹੜਾ ਇਹਨਾਂ ਦਾ ਏਅਰਪੋਰਟ ਤੋਂ ਸਿੱਧਾ ਫੁਲਟਨ ਕਾਊਂਟੀ ਦੇ ਇਸ ਜੇਲ੍ਹ ਦੇ ਵਿੱਚ ਆਇਆ, ਜਿੱਥੇ ਬੁਕਿੰਗ ਦੀ ਪ੍ਰੋਸੈਸ ਪੂਰਾ 20 ਮਿੰਟ ਦੇ ਲਈ ਜਿਹੜੀ ਉਹ ਰਹੀ ਤੇ ਉਸੇ ਦੌਰਾਨ ਹੀ ਮਗ ਸ਼ਾਟ ਲਿਆ ਗਿਆ ਸੀਗਾ ਤੇ $2 ਲੱਖ ਦੇ ਬਾਉਂਡ ਦੇ ਉੱਤੇ ਜਿਹੜਾ ਇਹਨਾਂ ਨੂੰ ਤੇ ਹੋਰ ਜਿਹੜੀਆਂ ਰਿਲੀਜ਼ ਕੰਡੀਸ਼ਨ ਦੇ ਉੱਤੇ ਛੱਡ ਦਿੱਤਾ ਗਿਆ। ਇੱਕ ਰਿਲੀਜ਼ ਕੰਡੀਸ਼ਨ ਇਹਦੇ ਵਿੱਚ ਇਹ ਵੀ ਸੀ ਵੀ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰਨਗੇ, ਆਪਣੇ ਜਿਹੜੇ ਸਾਥੀਆਂ ਨੂੰ ਤੇ ਜਿਹੜੇ ਵਿਟਨੈਸਿਸ ਆ ਕੋਈ ਵੀ ਇਸ ਕੇਸ ਦੇ ਵਿੱਚ ਉਹਨਾਂ ਨੂੰ ਡਰਾਉਣ ਧਮਕਾਉਣ ਦੇ ਲਈ। ਸੋ ਹੁਣ ਅੱਗੇ ਕੀ ਬਣਦਾ, ਕਿਵੇਂ ਹੋਊਗਾ, ਇਹ ਅੱਗੇ ਦੇਖਣ ਵਾਲੀ ਗੱਲ ਰਹੂਗੀ। ਉੱਦਾਂ ਇਹਨਾਂ ਨੂੰ ਸ਼ੁੱਕਰਵਾਰ ਤੱਕ ਦਾ ਸਮਾਂ ਦਿੱਤਾ ਗਿਆ ਸੀਗਾ ਆਤਮ ਸਮਰਪਣ ਕਰਨ ਦੇ ਲਈ, ਪਰ ਅੱਜ ਜਿਹੜਾ ਹੈ ਇਹ ਹੁਣ ਦੇਖੋ ਦੋਨੋਂ ਹੀ ਤਰਫੋਂ ਇਹ ਜਿਹੜੀ ਤਸਵੀਰ ਹੋ ਗਈ ਜਾਂ ਇਹ ਕੈਦੀ ਨੰਬਰ ਹੋਇਆ, ਇਹ ਸਾਰਾ ਕੁਛ ਹੁਣ ਕਾਫੀ ਜਿਹੜਾ ਆ ਸਿਆਸਤ ਦੇ ਲਈ ਆਪਣੇ ਕਹਿ ਲਓ ਵੀ ਹਰ ਇੱਕ ਨੇ ਆਪੋ ਆਪਣੇ ਤਰੀਕੇ ਦੇ ਨਾਲ ਇਸ ਨੂੰ ਵਰਤਣ ਦੀ ਕੋਸ਼ਿਸ਼ ਕਰਨੀ ਆ।
ਜੀ, ਬਿਲकुल। ਅਗਲੀ ਖਬਰ ਵੱਲ ਚਲੀਏ ਤੇ ਉਹ ਲਾਸ ਐਂਜਲਸ ਤੋਂ ਆ ਰਹੀ ਆ। ਲਾਸ ਐਂਜਲਸ ਦੇ ਵਿੱਚ ਕੱਲ੍ਹ ਇੱਕ ਮਾਸ ਸ਼ੂਟਿੰਗ ਹੋਈ ਆ ਔਰੇਂਜ ਕਾਉਂਟੀ ਦੇ ਵਿੱਚ। ਕਹਿੰਦੇ ਵੀ ਐਕਸ ਕੌਪ ਜਿਹੜਾ ਸਾਬਕਾ ਪੁਲਿਸ ਵਾਲਾ ਸੀ, ਉਸਨੇ ਆਪਣੀ ਵਾਈਫ ਨੂੰ ਟਾਰਗੇਟ ਕੀਤਾ, ਜਿਹਦੇ ਨਾਲ 3 ਜਾਣਿਆਂ ਦੀ ਮੌਤ ਹੋ ਗਈ ਤੇ 6 ਜਾਣੇ ਆ ਔਰੇਂਜ ਕਾਉਂਟੀ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਏ ਹੈਗੇ ਆ। ਸ਼ੈਰਿਫ ਜੋ ਡੌਨ ਵਾਰਨਸ ਆ, ਉਹਨਾਂ ਨੇ ਇਹ ਦੱਸਿਆ ਵੀ ਇਹ ਸਾਰਾ ਕੁਝ ਕੱਲ੍ਹ 7 ਵਜੇ ਐਗਜ਼ੈਕਟਲੀ ਸ਼ਾਮ ਨੂੰ ਵਾਪਰਿਆ ਤੇ ਹਜੇ ਤੱਕ ਡਿਟੇਲ ਨਹੀਂ ਪਤਾ ਲੱਗ ਸਕੀ ਵੀ ਕਿਉਂ ਇਸ ਬੰਦੇ ਨੇ ਆਪਣੀ ਵਾਈਫ ਨੂੰ ਤੇ ਉਹਦੇ ਹੋਰ ਵੀ ਜਿਹੜੇ ਸਾਥੀ ਸੀ, ਉਹਨਾਂ ਨੂੰ ਗੋਲੀਆਂ ਨਾਲ ਮਾਰ ਮੁਕਾਇਆ। ਜੀ, ਇਹ ਰਿਟਾਇਰਡ ਪੁਲਿਸ ਸਾਰਜੈਂਟ ਸੀਗਾ, ਪੁਲਿਸ ਵਾਲਾ ਸੀਗਾ ਸਾਬਕਾ ਇਹ, ਜਿਸਨੇ ਸਦਰਨ ਕੈਲੀਫੋਰਨੀਆ ਦੇ ਇੱਕ ਬਾਈਕਰ ਬਾਰ, ਜਿੱਥੇ ਅਕਸਰ ਕਹਿ ਸਕਦੇ ਹਾਂ ਵੀ ਮੋਟਰਸਾਈਕਲ ਚਲਾਉਣ ਵਾਲੇ ਆ ਉਹ ਜੁੜ ਬੈਠਦੇ ਸੀਗੇ, ਉੱਥੇ ਜਾ ਕੇ ਇਹ ਗੋਲੀਆਂ ਚਲਾ ਦਿੱਤੀਆਂ। ਸੋ ਆਪਣੀ ਘਰ ਵਾਲੀ ਤੇ ਨਾਲ ਜਿਹੜਾ ਉਹਦੇ ਰੋਟੀ ਖਾਣ ਦੇ ਲਈ ਆਇਆ ਸੀ, ਤੇ ਉਸ ਤੋਂ ਇਲਾਵਾ ਜਿਹੜਾ ਬੰਦੇ ਨੇ ਉਸਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਵੀ ਇਸਨੇ ਗੋਲੀਆਂ ਦੇ ਨਾਲ ਭੁੰਨ ਦਿੱਤਾ ਤੇ 6 ਜਣਿਆਂ ਨੂੰ ਹੋਰ ਜ਼ਖਮੀ ਜਿਹੜਾ ਉਹ ਕੀਤਾ। ਕਹਿੰਦੇ ਵੀ ਉਸ ਮੌਕੇ ਲਾਈਵ ਬੈਂਡ ਗਾ ਰਿਹਾ ਸੀਗਾ ਤੇ ਇੱਥੇ ਜਿਹੜੀ ਪੋਪੂਲਰ ਵੀਕਲੀ ਜਿਹੜੀ ਉਹ ਨਾਈਟ ਚੱਲ ਰਹੀ ਸੀ। ਜਿੱਦਾਂ ਹੀ ਗੋਲੀ ਕਾਂਡ ਹੋਇਆ, ਲੋਕ ਇੱਧਰ ਉੱਧਰ ਜਿਹੜੇ ਉਹ ਭੱਜਣੇ ਸ਼ੁਰੂ ਹੋ ਗਏ। ਸੋ ਹੁਣ ਇਸ ਦੇ ਬਾਰੇ ਜਿਹੜਾ ਹੁਣ ਪਤਾ ਲੱਗੂਗਾ। 59 ਸਾਲਾ ਸਨੋਲਿੰਗ ਸੀਗਾ ਇਸ ਦਾ ਨਾਮ। ਇਹ ਵੈਂਚੂਰਾ ਪੁਲਿਸ ਡਿਪਾਰਟਮੈਂਟ ਤੋਂ ਰਿਟਾਇਰਡ ਪੁਲਿਸ ਸਾਰਜੈਂਟ ਜਿਹੜਾ ਉਹ ਰਿਹਾ ਆ। ਇਹਦੀ ਵਾਈਫ ਮੈਰੀ ਸਨੋਲਿੰਗ ਜਿਹੜੀ ਉਹ ਸੀਗੀ, ਇਹਨੇ ਦਸੰਬਰ 2022 ਦੇ ਵਿੱਚ ਇਹਦੇ ਨਾਲ ਡਿਵੋਰਸ ਦੇ ਲਈ ਫਾਈਲ ਕੀਤਾ ਸੀ। ਅਜੇ ਇਹ ਕੇਸ ਚੱਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਉਸ ਦੇ ਦਰਮਿਆਨ ਹੀ ਇਸ ਨੇ ਜਿਹੜੀ ਆ ਉਹ ਗੋਲੀ ਕਾਂਡ ਨੂੰ ਅੰਜਾਮ ਦਿੱਤਾ। 3 ਦਹਾਕੇ ਵਿਆਹੇ ਰਹੇ ਸੀਗੇ, 2 ਇਹਨਾਂ ਦੇ ਵੱਡੇ ਨਿਆਣੇ ਵੀ ਸੀਗੇ ਤੇ ਫਿਰ ਇਹ ਸਾਰਾ ਕੁਛ ਇਹ ਵਾਪਰਿਆ ਹੈਗਾ ਆ। ਸੋ ਹੁਣ ਲੱਗ ਤਾਂ ਇਹੀ ਰਿਹਾ ਵੀ ਆਪਸੀ ਮਤਭੇਦ ਹੀ ਸੀਗੇ ਜਿਹੜਾ ਇਵੈਂਚੁਅਲੀ ਇਸ ਮਾਸ ਸ਼ੂਟਿੰਗ ਦੇ ਵਿੱਚ ਜਾ ਬਦਲੇ। ਈਰਾਨ ਤੇ ਸਾਊਦੀ ਅਰੇਬੀਆ 6 ਮੁਲਕਾਂ ਦੇ ਵਿੱਚ ਹੁਣ ਹੋ ਗਿਆ ਜੋ ਚਾਈਨਾ ਤੇ ਰਸ਼ੀਆ ਦੇ ਨਾਲ ਬ੍ਰਿਕਸ ਦਾ ਜੋ ਇਕਨੋਮਿਕ ਬਲੌਕ ਬਣ ਜਾ ਰਿਹਾ ਉਸ ਨੂੰ ਜੁਆਇਨ ਕਰਨਗੇ। ਯੂਨਾਈਟਿਡ ਅਰਬ ਐਮਿਰੇਟਸ, ਅਰਜਨਟੀਨਾ, ਈਜਿਪਟ ਤੇ ਇਥੋਪੀਆ ਵੀ ਬ੍ਰਿਕਸ ਨੂੰ ਜੁਆਇਨ ਕਰਨਗੇ। ਅੱਜ ਕੱਲ੍ਹ ਬ੍ਰਿਕਸ ਦੇ ਜੋ ਮੈਂਬਰ ਹੈਗੇ ਆ, ਬ੍ਰਾਜ਼ੀਲ, ਰਸ਼ੀਆ, ਚਾਈਨਾ, ਇੰਡੀਆ, ਇਹ ਸਾਰੇ ਇੱਕ ਮੀਟਿੰਗ ਕਰਨ ਲੱਗੇ ਹੋਏ ਹੈਗੇ ਆ ਜੋਹਾਨਸਬਰਗ, ਸਾਊਥ ਅਫਰੀਕਾ ਦੇ ਵਿੱਚ। ਤੇ ਜੇ UAE, ਸਾਊਦੀ ਅਰੇਬੀਆ ਉਸ ਬਲਾਕ ਨੂੰ ਜੁਆਇਨ ਕਰਦਾ ਹੈ, ਫਿਰ ਅਮਰੀਕਾ ਵਾਲਿਆਂ ਦਾ ਸਟੈਂਡ ਕਿਸ ਤਰ੍ਹਾਂ ਦਾ ਹੋਊਗਾ, ਇਹ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੂਗਾ। ਜੀ, ਸੋ ਇਹ ਵੱਡੀ ਇੱਕ ਜਿਹੜੀ ਹਰਜੋਤ ਸਿੰਘ ਡਿਵੈਲਪਮੈਂਟ ਆ, ਜਿਹਦੇ ਵਿੱਚ ਇਹ ਐਡਾ ਜਿਹੜਾ ਇਕਨੋਮਿਕ ਬਲਾਕ ਆ ਹੋਰ ਤਕੜਾ ਜਿਹੜਾ ਉਹ ਹੋ ਚੁੱਕਾ ਹੈ। ਅਗਲੀ ਗੱਲ ਕਰੀਏ, ਕੱਲ੍ਹ ਵੀ ਆਪਾਂ ਦੱਸਿਆ ਸੀਗਾ ਵੀ 19 ਸਾਲਾਂ ਦੀ ਜਿਹੜੀ ਕੈਲੀਫੋਰਨੀਆ ਕਾਲਜ ਸਟੂਡੈਂਟ ਆ ਜਿਸ ਦੀ ਲਾਸ਼ ਬਰਾਮਦ ਹੋਈ ਸੀ, ਉਸ ਦੇ ਮਾਮਲੇ ਵਿੱਚ ਇੱਕ ਮੁੰਡੇ ਨੂੰ ਜਿਹੜਾ ਆ ਉਹ ਹੁਣ ਚਾਰਜ ਕੀਤਾ ਗਿਆ ਆ। ਉਸ ਉੱਤੇ ਕਿਡਨੈਪਿੰਗ, ਅਪਹਰਣ ਦੇ ਤੇ ਅਟੈਂਪਟਡ ਰੇਪ ਦੇ ਤੇ ਮੌਤ ਦੇ, ਕਿਲਿੰਗ ਦੇ ਜਿਹੜੇ ਚਾਰਜਿਸ ਆ ਇਹ ਲੱਗੇ ਆ। ਇਹ ਕੈਲੀਫੋਰਨੀਆ ਦੀ ਕਾਲਜ ਸਟੂਡੈਂਟ ਸੀਗੀ, ਵਿਟੀਅਰ ਦਾ ਰਹਿਣ ਵਾਲਾ ਇਹ ਬੰਦਾ। ਇਸ ਉੱਤੇ ਇਹ ਦੋਸ਼ ਲਗਾਏ ਗਏ ਨੇ। ਗੈਬਰੀਅਲ ਐਸਪਰਾਜ਼ਾ 20 ਸਾਲਾਂ ਦਾ, ਇਸ ਨੇ ਨਾਟ ਗਿਲਟੀ ਪਲੀ ਕੀਤਾ ਹੈ ਮਰਡਰ ਤੋਂ, ਅਟੈਂਪਟਡ ਮਰਡਰ ਤੋਂ ਇਸ ਨੂੰ ਜਿਹੜਾ ਉਹ ਲੈ ਕੇ। ਸੋ ਕਹਿੰਦੇ ਵੀ ਇਹ ਹੁਣ ਦੇਖਦਾ ਹੋਊਗਾ। ਕਹਿੰਦੇ ਵੀ ਜੇ ਇਹ ਚਾਰਜਿਸ ਜਿਹੜੇ ਲਾਏ ਗਏ ਆ ਇਹ ਸਾਬਤ ਹੋ ਜਾਂਦੇ ਆ ਤਾਂ ਇਸ ਦਾ ਮੈਕਸਿਮਮ ਸੈਂਟੈਂਸ ਲਾਈਫ ਇਨ ਪ੍ਰਿਜ਼ਨ ਵਿਦਆਊਟ ਪੋਸੀਬਿਲਿਟੀ ਆਫ ਪੈਰੋਲ ਹੋ ਸਕਦੀ ਆ। ਐਸਪਰਾਜ਼ਾ ਕਹਿੰਦੇ ਵੀ ਹੁਣ ਇਸ ਨੂੰ ਅਦਾਲਤ ਵਿੱਚ ਅਗਲੀ 25 ਅਕਤੂਬਰ ਨੂੰ ਅਗਲੀ ਹੀਅਰਿੰਗ ਲਈ ਪੇਸ਼ ਕੀਤਾ ਜਾਊਗਾ। ਵਿਟੀਅਰ ਦੇ ਪੁਲਿਸ ਚੀਫ ਅਵੀਵ ਬਾਰ ਉਹਨਾਂ ਨੇ ਕਿਹਾ ਆ ਵੀ ਅਜੇ ਮੋਟਿਵ ਦਾ ਤਾਂ ਸਾਨੂੰ ਪਤਾ ਨਹੀਂ ਆ। ਰਾਈਟ ਨਾਓ ਰੈਂਡਮ ਸਿਲੈਕਸ਼ਨ ਲੱਗ ਰਹੀ ਆ ਇਸ ਕੁੜੀ ਦੀ ਜਿਸ ਦਾ ਇਸ ਨੇ ਕਤਲ ਕੀਤਾ ਹੈਗਾ ਆ। ਸੋ ਪੈਨ ਪਾਰਕ ਦੇ ਨਜ਼ਦੀਕ ਇਹ ਜਿਹੜੀ ਸ਼ੂਟਿੰਗ ਤੇ ਕਿਡਨੈਪਿੰਗ ਕਹਿੰਦੇ ਆ ਇੱਕ ਐਤਵਾਰ ਦੀ ਮਾਰਨਿੰਗ ਨੂੰ ਹੋਈ ਸੀ। ਜੀ, ਅਗਲੀ ਖਬਰ ਵੱਲ ਚਲੀਏ। ਊਬਰ ਨੇ ਇੱਕ ਬਹੁਤ ਵੱਡੀ ਅੱਜ ਅਨਾਉਂਸਮੈਂਟ ਕੀਤੀ ਹੈ। ਕਹਿੰਦੇ ਵੀ ਊਬਰ ਦੇ ਜਿਹੜੇ ਡਰਾਈਵਰਸ ਆ ਉਹਨਾਂ ਦੀ ਮਿਨੀਮਮ ਏਜ 25 ਸਾਲ ਰੱਖ ਦਿੱਤੀ ਗਈ ਹੈ। ਕਾਰਨ ਉਹਨਾਂ ਨੇ ਦੱਸਿਆ ਵੀ ਇੰਸ਼ੋਰੈਂਸ ਦੀ ਕਾਸਟ ਬਹੁਤ ਜ਼ਿਆਦਾ ਹਾਈ ਹੈਗੀ ਆ। ਜੋ ਲੋਕ 25 ਸਾਲ ਤੋਂ ਥੱਲੇ ਆ ਉਹਨਾਂ ਦੇ ਐਕਸੀਡੈਂਟ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਆ। ਇਹ ਸਰਵੇ ਆ, ਸਟੈਟਿਸਟਿਕਸ ਹੈਗਾ।
ਤੇ ਊਬਰ ਨੇ ਸਾਰਾ ਕੁਛ ਦੇਖਦੇ ਹੋਏ ਕਹਿੰਦੇ ਵੀ ਸਾਡੇ ਜੋ ਕਲੇਮ ਆ ਉਹ ਘਟਣ, ਇੰਸ਼ੋਰੈਂਸ ਦੇ ਰੇਟ ਟਿਕੇ ਰਹਿਣ, ਤੇ ਉਹਨਾਂ ਨੇ ਏਜ ਲਿਮਿਟ ਜੋ ਡਰਾਈਵਰਸ ਆ ਉਹਨਾਂ ਦੀ 25 ਸਾਲ ਵਧਾ ਕੇ ਕਰ ਦਿੱਤੀ ਹੈਗੀ ਆ। ਇਸ ਤੋਂ ਬਿਨਾਂ ਜਿਹੜੇ ਊਬਰ ਦੇ ਹੋਰ ਪਲੇਟਫਾਰਮ ਹੈਗੇ ਆ, ਊਬਰ ਈਟਸ, ਉੱਥੇ ਹਜੇ ਵੀ ਜੋ ਏਜ ਆ ਉਹ 21 ਸਾਲ ਦੇ ਬਰਾਬਰ ਹੈਗੀ ਆ। ਇੰਸ਼ੋਰੈਂਸ ਰੇਟ ਫॉर ਊਬਰ ਜੋ ਕੈਲੀਫੋਰਨੀਆ ਦੇ ਡਰਾਈਵਰਸ ਆ ਉਹਨਾਂ ਦੀ ਇਸ ਟਾਈਮ ਕਾਫੀ ਹਾਈ ਹੋਏ ਹੈਗੇ ਆ, ਤੇ ਇਸ ਚੇਂਜ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਇਨਕਮ ਦੇ ਉੱਤੇ ਜ਼ਰੂਰ ਫਰਕ ਪਊਗਾ, ਕਿਉਂਕਿ ਬਹੁਤੇ ਜਿਹੜੇ ਸਟੂਡੈਂਟਸ ਹੁੰਦੇ ਸੀ ਉਹ ਵੀ ਊਬਰ ਚਲਾਉਣ ਲੱਗ ਪੈਂਦੇ ਸੀ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇੱਕ ਜਿਹੜੀ ਕੈਲੀਫੋਰਨੀਆ ਦੀ ਜਿਹੜੀ ਸ਼ੈਲ ਫਿਸ਼ ਕੰਪਨੀ ਦੀ ਬਿਲਡਿੰਗ ਦੇ ਵਿੱਚ ਕਾਫੀ ਵੱਡੀ ਅੱਗ ਜਿਹੜੀ ਉਹ ਲੱਗੀ, ਜਿਸ ਤੋਂ ਬਾਅਦ ਦੇ ਵਿੱਚ ਨੁਕਸਾਨ ਇੰਨਾ ਕੁ ਜ਼ਿਆਦਾ ਉਸ ਬਿਲਡਿੰਗ ਦਾ ਹੋ ਗਿਆ ਵੀ ਉਸ ਨੂੰ ਡਿਮੋਲਿਸ਼, ਢਾਉਣਾ ਜਿਹੜਾ ਉਹ ਪੈ ਗਿਆ। ਇਹ ਇੱਕ ਪੁਰਾਣੀ ਜਿਹੜੀ ਕੈਲੀਫੋਰਨੀਆ ਸ਼ੈਲਫਿਸ਼ ਕੰਪਨੀ ਦੀ ਇਹ ਬਿਲਡਿੰਗ ਸੀਗੀ। ਵੀਰਵਾਰ ਨੂੰ ਕਹਿੰਦੇ ਵੀ ਤੜਕੇ ਇਸ ਬਿਲਡਿੰਗ ਦੇ ਵਿੱਚੋਂ ਕਾਫੀ ਜ਼ਿਆਦਾ ਧੂੰਆਂ ਤੇ ਅੱਗ ਜਿਹੜੀ ਉਹ ਨਜ਼ਰ ਆਈ ਹੈ। ਫਸਟ ਐਵਨਿਊ ਤੇ 5th ਸਟਰੀਟ ਦੇ ਉੱਤੇ ਆ। ਇਸ ਫੈਸਿਲਿਟੀ ਦੇ ਵਿੱਚ ਪਹਿਲਾਂ ਵੀ ਕਈ ਵਾਰੀ ਅੱਗ ਲੱਗ ਚੁੱਕੀ ਆ। ਅਧਿਕਾਰੀ ਦੱਸ ਰਹੇ ਆ ਵੀ ਇਸ ਵਾਰ ਜਿਹੜੀ ਇਹ ਲੱਗੀ ਗੱਲ ਅੱਗ ਆ, ਇਹ ਸਸਪੀਸ਼ੀਅਸ ਆ, ਇਹ ਸ਼ੱਕ ਦੇ ਘੇਰੇ ਦੇ ਵਿੱਚ ਰਹੀ ਹੈਗੀ ਆ। ਸੋ ਹੁਣ ਉਸ ਦੀ ਜਿਹੜੀ ਜਾਂਚ ਆ ਉਹ ਵੀ ਨਾਲ ਦੇ ਨਾਲ ਸ਼ੁਰੂ ਕਰ ਦਿੱਤੀ ਗਈ ਆ। ਸੈਕਰਾਮੈਂਟੋ ਫਾਇਰ ਡਿਪਾਰਟਮੈਂਟ ਆ ਉਸ ਦੇ ਦੁਆਰਾ ਇਹ ਸੈਕੰਡ ਅਲਾਰਮ ਫਾਇਰ ਆ, ਇਸ ਨੂੰ ਘੋਸ਼ਿਤ ਕਰ ਦਿੱਤਾ ਗਿਆ ਸੀਗਾ। ਜਿਹੜੇ ਡਿਫੈਂਸਿਵ ਆਪਰੇਸ਼ਨਸ ਆ ਉਸ ਦੇ ਚੱਲਦੇ ਆ। ਬਿਲਡਿੰਗ ਜਿਹੜੀ ਆ ਇਸ ਨੂੰ ਅੱਜ ਸ਼ਾਮ ਤੱਕ ਜਿਹੜਾ ਡਿਮੋਲਿਸ਼ ਆ ਉਹ ਕਰ ਦਿੱਤਾ ਗਿਆ। ਚੰਗੀ ਗੱਲ ਇਹੀ ਰਹੀ ਵੀ ਕਿਸੇ ਨੂੰ ਕੋਈ ਇਸ 'ਚ ਸੱਟ ਚੋਟ ਨਹੀਂ ਆਈ। ਜੀ, ਅਗਲੀ ਖਬਰ ਵੱਲ ਚਲੀਏ ਜੋ ਕੈਲੀਫੋਰਨੀਆ ਤੋਂ ਆ ਰਹੀ ਆ। ਘਰਾਂ ਦੀਆਂ ਪ੍ਰਾਈਸਿਸ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਇੰਪੋਰਟੈਂਟ ਮਾਰਕ ਦੇ ਉੱਤੇ ਪਹੁੰਚ ਗਈਆਂ ਹੈਗੀਆਂ। ਐਵਰੇਜ ਘਰ ਦੀ ਪ੍ਰਾਈਸ ਮੀਡੀਅਨ ਜੋ ਆ 8,32,000 ਆ ਜੁਲਾਈ ਦੇ ਵਿੱਚ, ਤੇ ਮੋਸਟ ਰੀਸੈਂਟ ਜੋ ਇਹ ਡਾਟਾ ਆ ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰਸ ਨੇ ਪ੍ਰੋਡਿਊਸ ਕੀਤਾ ਹੈਗਾ। ਕਹਿੰਦੇ ਬਹੁਤ ਸਾਰੇ ਏਰੀਏ 'ਚ ਪ੍ਰਾਈਸਿਸ ਚੜ ਰਹੀਆਂ ਹੈਗੀਆਂ ਮੰਥ ਟੂ ਮੰਥ, ਪਰ ਕਈ ਸਾਰੇ ਜਿਹੜੇ ਏਰੀਏ ਆ ਉੱਥੇ ਪ੍ਰਾਈਸਿਸ ਘਟ ਵੀ ਰਹੀਆਂ ਹੈਗੀਆਂ। ਸੋ ਸਿਚੁਏਸ਼ਨ ਰੀਅਲ ਸਟੇਟ ਮਾਰਕੀਟ ਦੀ ਵਾਲੀ ਜਿਹੜੀ ਗੁੱਡ ਨਹੀਂ ਹੈਗੀ। ਕਰੰਟ ਮਾਰਗੇਜ ਰੇਟ ਜੇ ਦੱਸਦੇ ਜਾਈਏ 15 ਸਾਲਾਂ ਦੇ ਉਹ 6.79% ਤੇ 30 ਸਾਲਾਂ ਦੇ 7.58% ਚੱਲ ਰਹੇ ਹੈਗੇ। ਜੀ। ਕੈਲੀਫੋਰਨੀਆ ਦੇ ਕਿਸਾਨ ਮੰਗ ਕਰ ਰਹੇ ਆ ਵੀ ਜਿਹੜਾ ਗਲੈਨ ਕੈਨੀਅਨ ਡੈਮ ਹੈਗਾ ਆ ਉਹ ਇਸ ਪੱਛਮ ਦੇ ਪਾਣੀਆਂ ਦੀ ਸਪਲਾਈ ਦੇ ਲਈ ਇੱਕ ਵੱਡੀ ਪ੍ਰੋਬਲਮ ਦੇਖੀ ਜਾ ਰਹੀ ਆ। ਕੋਲੋਰਾਡੋ ਰਿਵਰ ਦੇ ਵਿੱਚ ਜੋ ਵਾਸ਼ਵੀਕਰਨ ਹੋ ਰਿਹਾ ਆ ਉਸ ਦੇ ਉੱਤੇ ਵੀ ਲੇਕ ਪਾਵਲ ਦੇ ਵਿੱਚ ਉਹਦੇ ਬਾਬਤ ਵੀ ਇੱਕ ਚਿੱਠੀ ਜਿਹੜੀ ਆ ਉਹ ਲਿਖੀ ਗਈ ਆ। ਇੱਥੇ ਜਿਹੜਾ US ਬਿਊਰੋ ਆਫ ਰੈਕਲੇਮੇਸ਼ਨ ਮੈਨੇਜਮੈਂਟ ਵਾਲੇ ਨੇ ਕੋਲੋਰਾਡੋ ਰਿਵਰ ਦੀ ਜਿਹੜੀ ਕਰਦੇ ਨੇ, ਉਸ ਦੇ ਨਾਲ ਸੰਬੰਧਿਤ ਚਰਚਾ ਇਹ ਚੱਲ ਰਹੀ ਆ ਵੀ ਇਸ ਡੈਮ ਨੂੰ, ਜਿਹੜਾ ਗਲੈਨ ਕੈਨੀਅਨ ਡੈਮ ਆ, ਇਸ ਨੂੰ ਡੀਕਮਿਸ਼ਨ ਕਰ ਦਿੱਤਾ ਜਾਏ। ਜਿਹੜੇ ਕੈਲੀਫੋਰਨੀਆ ਦੇ ਫਾਰਮਰ ਆ ਇਹ ਕਹਿ ਰਹੇ ਆ ਵੀ ਭਾਈ ਇਸ ਦੇ ਉੱਤੇ ਸੀਰੀਅਸਲੀ ਸੁਜੈਸ਼ਨ ਅਸੀਂ ਦੇ ਰਹੇ ਆ ਵੀ ਇਸ ਡੈਮ ਨੂੰ ਬਿਜਲੀ ਪੈਦਾ ਕਰਨ ਦੇ ਲਈ ਨਾ ਵਰਤਿਆ ਜਾਵੇ। 21,000 ਤੋਂ ਵੱਧ ਕਮੈਂਟ ਜਿਹੜੇ ਆ ਉਹ ਸਬਮਿਟ ਕੀਤੇ ਗਏ ਹੈਗੇ ਆ। ਪਬਲਿਕ ਕਮੈਂਟ ਪੀਰੀਅਡ 15 ਅਗਸਤ ਤੱਕ ਹੋ ਚੁੱਕਾ ਆ। ਇਹਦੇ ਵਿੱਚ ਕਈ ਕੰਜ਼ਰਵੇਸ਼ਨ ਗਰੁੱਪ, ਗਵਰਨਮੈਂਟ ਏਜੰਸੀਜ਼, ਬਿਜ਼ਨਸਿਸ, ਪ੍ਰਾਈਵੇਟ ਸਿਟੀਜ਼ਨ ਸਾਰਿਆਂ ਨੇ ਆਪੋ ਆਪਣੇ ਜਿਹੜੇ ਕਮੈਂਟ ਆ ਉਹ ਦਿੱਤੇ ਹੈਗੇ ਆ। ਸੋ ਇਸ ਦੇ ਨਾਲ ਕੀ ਅਸਰ ਪਊਗਾ ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ। ਪਰ ਕਈ ਜਿਹੜੇ ਪਹਿਲਾਂ ਵੀ ਪ੍ਰਪੋਜ਼ਲ ਕਈ এনवायरमेंटल ਗਰੁੱਪਸ ਦੇ ਵੱਲੋਂ ਆਏ ਆ ਵੀ ਜਿਹੜੇ ਗਲੈਨ ਕੈਨੀਅਨ ਡੈਮ ਆ ਇਸ ਨੂੰ ਡੀਕਮਿਸ਼ਨ ਕਰ ਦਿੱਤਾ ਜਾਵੇ ਜਾਂ ਸਿਰਫ ਇਹ ਰੈਜ਼ਰਵਾਇਰ ਦੇ ਵਜੋਂ ਹੀ ਸਿਰਫ ਵਰਤਿਆ ਜਾਵੇ ਤੇ ਪਾਵਰ ਦੀ ਪ੍ਰੋਡਕਸ਼ਨ ਜਿਹੜੀ ਉਹ ਨਾ ਹੋਵੇ। ਇਸ ਮੌਕੇ ਆਪਾਂ ਦੇਖਿਆ ਸੀਗਾ ਵੀ ਲੇਕ ਪਾਵਲ ਦੇ ਵਿੱਚ ਇੰਨੇ ਮੀਂਹ ਪੈਣ ਤੋਂ ਪਹਿਲਾਂ ਕਾਫੀ ਜ਼ਿਆਦਾ ਪਾਣੀ ਹੇਠਾਂ ਪੱਧਰ ਦੇ ਉੱਤੇ ਜਿਹੜਾ ਲੈਵਲ ਤੇ ਚਲਾ ਗਿਆ ਸੀਗਾ। ਇੱਕ ਟਾਈਮ ਦੇ ਉੱਤੇ ਬਿਜਲੀ ਪੈਦਾ ਕਰਨ ਦੇ ਲਈ ਹੀ ਜਿਹੜਾ ਪਾਣੀ ਉਸ ਦੇ ਵਿੱਚੋਂ ਛੱਡਿਆ ਜਾ ਰਿਹਾ ਸੀ। ਹੁਣ ਕਹਿੰਦੇ ਵੀ ਜੇ ਇਦਾਂ ਨਾ ਹੋਵੇ ਤਾਂ ਪਾਣੀ ਸਾਨੂੰ ਘੱਟ ਛੱਡਣਾ ਪਵੇ ਤੇ ਜਦੋਂ ਲੋੜ ਪਵੇ ਸਿਰਫ ਉਦੋਂ ਹੀ ਪਾਣੀ ਨੂੰ ਇਸ ਦੇ ਵਿੱਚੋਂ ਛੱਡਿਆ ਜਿਹੜਾ ਹੋ ਜਾਵੇ। ਸੋ ਘੱਟੋ ਘੱਟ ਇਸ ਡੈਮ ਨੂੰ ਆਪਰੇਟ ਕਰਨ ਦੇ ਲਈ 75 ਲੱਖ
75 ਮਿਲੀਅਨ ਏਕੜ ਫੀਟ ਜਿਹੜਾ ਪਾਣੀ ਆ ਉਹ ਘੱਟੋ ਘੱਟ ਜਿਹੜਾ ਉਹ ਚਾਹੀਦਾ ਹੁੰਦਾ ਆ। ਸੋ ਇਹ ਹੁਣ ਦੇਖੋ ਇਸ ਦੇ ਉੱਤੇ ਕੀ ਹੁੰਦਾ ਆ, ਪਰ ਮੰਗ ਜਿਹੜੀ ਹੁਣ ਇਸ ਡੈਮ ਨੂੰ ਬੰਦ ਕਰਨ ਦੀ ਉੱਠ ਰਹੀ ਆ। ਜੀ, ਅਗਲੀ ਖਬਰ ਵੱਲ ਚਲੀਏ। ਆਈਕੀਆ ਦਾ ਇੱਕ ਬਹੁਤ ਵੱਡਾ ਸਟੋਰ ਸੈਨ ਫਰਾਂਸਿਸਕੋ ਦੇ ਵਿੱਚ ਅੱਜ ਸਵੇਰੇ ਖੁੱਲਣ ਜਾ ਰਿਹਾ ਸੀ 945 ਮਾਰਕੀਟ ਸਟਰੀਟ ਦੇ ਉੱਤੇ, ਤੇ ਇਹ ਕਹਿੰਦੇ ਵੀ ਡਿਡ ਨਾਟ ਗੋ ਥਰੂ ਵਿਦਆਊਟ ਐਨੀ ਹਿਕਅਪਸ। ਸ਼ੌਪਰਸ ਜਿਹੜੇ ਆ ਉਹਨਾਂ ਨੂੰ ਤੀਜੀ ਫਲੋਰ ਤੋਂ ਇਵੈਕੂਏਟ ਕਰਨਾ ਪਿਆ। ਫਾਇਰ ਡਿਪਾਰਟਮੈਂਟ ਵੀ ਉੱਥੇ ਆਈ ਕਹਿੰਦੇ ਵੀ ਫਾਲਸ ਅਲਾਰਮ ਕਿਸੇ ਨੇ 4:37 ਤੇ ਅੱਜ ਸ਼ਾਮੀ ਚਲਾ ਦਿੱਤਾ, ਤੇ ਹਜੇ ਡਿਟੇਲ ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਵੱਲੋਂ ਨਹੀਂ ਆਈ, ਪਰ ਬਹੁਤ ਸਾਰੇ ਜੋ ਪੋਲੀਟੀਸ਼ੀਅਨ ਆ ਉਹ ਇਸ ਦਾ ਕ੍ਰੈਡਿਟ ਲੈਣਾ ਚਾਹੁੰਦੇ ਆ ਵੀ ਦੇਖੋ ਜੀ ਐਡੇ ਐਡੇ ਜਿਹੜੇ ਬਿਜ਼ਨੈਸਸ ਆ ਉਹ ਆਲਰੇਡੀ ਸੈਨ ਫਰਾਂਸਿਸਕੋ 'ਚ ਮੂਵ ਹੋ ਰਹੇ ਹੈਗੇ। ਜੀ, ਯੋਲੋ ਕਾਉਂਟੀ ਨੇ ਕਨਫਰਮ ਕੀਤਾ ਆ ਵੀ ਪਹਿਲਾਂ ਉਹਨਾਂ ਦਾ ਉੱਥੇ ਰਹਿਣ ਵਾਲਾ ਇੱਕ ਨਿਵਾਸੀ ਆ, ਉਸ ਦੀ ਵੈਸਟ ਨਾਈਲ ਵਾਇਰਸ ਦੇ ਕਰਕੇ ਮੌਤ ਹੋਈ ਆ। ਯੋਲੋ ਕਾਉਂਟੀ ਹੈਲਥ ਐਂਡ ਹਿਊਮਨ ਸਰਵਿਸਿਜ਼ ਏਜੰਸੀਜ਼ ਦੇ ਪਬਲਿਕ ਹੈਲਥ ਬ੍ਰਾਂਚ ਨੇ ਇਸ ਦੀ ਜਿਹੜੀ ਘੋਸ਼ਣਾ ਹੈ ਉਹ ਕੀਤੀ ਆ। ਕੁਝ ਸਮਾਂ ਪਹਿਲਾਂ ਵੀ ਵੈਸਟ ਨਾਈਲ ਵਾਇਰਸ ਦੇ ਮੱਛਰਾਂ ਦੇ ਵਿੱਚ ਵਾਧੇ ਦੀ ਜਾਂ ਇਸ ਵਾਇਰਸ ਦੇ ਫੈਲਾਅ ਨੂੰ ਲੈ ਕੇ ਚਿੰਤਾ ਜਿਹੜੀ ਉਹ ਜਤਾਈ ਗਈ ਸੀ। ਇਹ ਨਹੀਂ ਆ ਵੀ ਕੋਈ ਇਹ ਨਵਾਂ ਵਾਇਰਸ ਆ, ਇਹ ਚਿਰ ਤੋਂ ਹੀ ਇਹ ਵਾਇਰਸ ਚੱਲਦਾ ਆ ਰਿਹਾ ਆ, ਤੇ ਡਿਊਰਿੰਗ ਮਸਕੀਟੋ ਸੀਜ਼ਨ ਇਹ ਅਕਸਰ ਜ਼ਿਆਦਾ ਫੈਲਦਾ ਆ, ਤੇ ਲੋਕਾਂ ਨੂੰ ਬਾਹਰ ਕਹਿ ਸਕਦੇ ਆ ਵੀ ਬਚਾਅ ਦੇ ਲਈ ਅਕਸਰ ਹਦਾਇਤਾਂ ਦਿੱਤੀਆਂ ਜਾਂਦੀਆਂ ਹੈਗੀਆਂ ਆ। ਤੇ ਕਹਿੰਦੇ ਵੀ ਇਹ ਜਿਹੜਾ ਸਾਲ ਆ ਇਹ ਮਸਕੀਟੋਜ਼ ਦੇ ਲਈ ਤੇ ਵੈਸਟ ਨਾਈਲ ਵਾਇਰਸ ਦੇ ਲਈ ਕਾਫੀ ਮਾੜਾ ਇੱਕ ਹਿਸਾਬ ਦੇ ਨਾਲ ਮੰਨਿਆ ਜਾ ਰਿਹਾ ਆ। ਇਹ ਕਈਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਸਕਦਾ ਹੈ। ਇੱਕ ਮੌਤ ਆਲਰੇਡੀ ਹੋ ਚੁੱਕੀ ਆ ਤੇ ਬਾਕੀਆਂ ਨੂੰ ਇਸ ਤੋਂ ਬਚਣ ਦੇ ਲਈ ਹੀ ਅਗਾਹ ਕੀਤਾ ਜਾ ਰਿਹਾ ਹੈ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲੀ ਹੈ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ ਬਿਲਕੁਲ, ਅੱਜ ਵੀਰਵਾਰ ਦੀ ਕਲੋਜ਼ਿੰਗ ਦੇ ਉੱਤੇ ਮਾਰਕੀਟ ਦੇ ਵਿੱਚ ਕਾਫੀ ਜਿਹੜਾ ਕਹਿ ਲਓ ਵੀ ਗਿਰਾਵਟ ਦਰਜ ਕੀਤੀ ਗਈ ਆ। ਡਾਓ ਜੋਨ 300 ਤੇ 74 ਪੁਆਇੰਟ ਘਟ ਕੇ 34,099 ਤੇ ਬੰਦ ਹੋਇਆ। S&P 59 ਪੁਆਇੰਟ ਘਟ ਕੇ 4376, ਨੈਸਡੈਕ 257 ਪੁਆਇੰਟ ਘਟ ਕੇ 13,464 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1943 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $79 ਪ੍ਰਤੀ ਬੈਰਲ, 10 ਈਅਰ ਯੀਲਡ 4.24%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 26,136 ਤੇ ਇਥੀਰੀਅਮ $1656 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 61 ਪੈਸੇ ਰਹੇ ਆ, ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ, ਤੇ $1 ਦੇ ਬਰਾਬਰ ਪਾਕਿਸਤਾਨ ਦੇ 299 ਰੁਪਏ ਤੇ 52 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੇ ਪਿਆਰ ਸਤਿਕਾਰ ਸਨੀ ਕੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।